ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਬਸ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 6 ਤਰੀਕ ਆ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ ਰੀਨਿਊਅਲਸ ਦੀਆਂ ਤਰੀਕਾਂ ਚੱਲ ਰਹੀਆਂ ਨੇ। 31 ਦਸੰਬਰ ਤੱਕ ਇਹ ਰੀਨਿਊਅਲਸ ਹੋਣਗੇ। ਜਿਨ੍ਹਾਂ ਦੇ ਆਲਰੇਡੀ ਇੰਸ਼ੋਰੈਂਸ ਚੱਲ ਰਹੀ ਹੈ, ਜੇ ਉਸ ਦੇ ਵਿੱਚ ਤੁਸੀਂ ਚੇਂਜਸ ਕਰਵਾਉਣੇ ਆ, ਕੁਝ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣੀ ਆ, ਪਰਿਵਾਰ ਦੇ ਵਿੱਚ ਕੋਈ ਇਜ਼ਾਫਾ ਹੋਇਆ ਹੈ ਤੇ ਮੂਵ ਹੋਏ ਹੋ, ਉਸ ਦੇ ਬਾਬਤ ਕੋਈ ਸਲਾਹ ਲੈਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਇਸ ਦੇ ਨਾਲ ਟੇਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆ ਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਬੇਕਰਸਫੀਲਡ ਦੇ ਕਾਂਗਰਸਮੈਨ ਕੈਵਨ ਮੈਕਾਰਥੀ ਜੋ ਹਾਊਸ ਸਪੀਕਰ ਸੀਗੇ, ਉਹਨਾਂ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਲਾ ਦਿੱਤਾ ਗਿਆ ਸੀ ਉਹਨਾਂ ਦੀ ਹੀ ਪਾਰਟੀ ਵੱਲੋਂ। ਤੇ ਵਿੱਚ ਹੁਣ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਵੀ ਹੋ ਸਕਦਾ ਕੈਲੀਫੋਰਨੀਆ ਦੇ ਰਿਪਬਲਿਕਨ ਕਾਂਗਰਸਮੈਨ ਕੈਵਨ ਮੈਕਾਰਥੀ ਕਾਂਗਰਸ ਵਿੱਚੋਂ ਵੀ ਉਹ ਰਿਜ਼ਾਈਨ ਕਰ ਦੇਣ। ਪਰ ਉਹਨਾਂ ਨੇ ਇਹ ਜਿਹੜੀਆਂ ਰਿਪੋਰਟਸ ਪੋਲੀਟੀਕੋ ਤੇ CNN ਤੇ ਆਈਆਂ, ਪਰ ਬਾਅਦ ਦੇ ਵਿੱਚ ਮੈਕਾਰਥੀ ਹੁਣੀ ਕਿਹਾ ਵੀ ਨਹੀਂ, ਮੈਂ ਕਾਂਗਰਸ ਤੋਂ ਰਿਜ਼ਾਈਨ ਨਹੀਂ ਕਰ ਰਿਹਾ ਹੈਗਾ। ਕੈਵਨ ਮੈਕਾਰਥੀ ਰਾਈਟ ਨਾਓ 20th ਡਿਸਟ੍ਰਿਕਟ ਜਿਹੜਾ ਕੈਲੀਫੋਰਨੀਆ ਦਾ ਆ, ਜਿਹਦੇ ਵਿੱਚ ਕਰਨ, ਫਰਿਜ਼ਨੋ, ਟੋਲੈਰੀ ਤੇ ਕਿੰਗਸ ਕਾਉਂਟੀ ਆਉਂਦੀ ਹੈਗੀ ਆ, ਉਸ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, US ਤੇ ਚਾਈਨਾ ਦੇ ਵਿੱਚ ਟੈਕਨੋਲੋਜੀ ਵਾਰ ਜਿਹੜੀ ਇਸ ਟਾਈਮ ਚੱਲ ਰਹੀ ਆ, ਤੇ ਕਹਿੰਦੇ ਨਵੀਂ ਬੈਟਲ ਗਰਾਊਂਡ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਚਿਪ ਟੈਕਨੋਲੋਜੀ ਆ ਉਹ ਉੱਭਰ ਕੇ ਸਾਹਮਣੇ ਆਈ ਆ। RISC/V ਜਿਹੜੀ ਚਿਪ ਆ, ਉਹ ਟੈਕਨੋਲੋਜੀ ਨੂੰ ਲੈ ਕੇ ਹੁਣ ਰੌਲਾ ਪਿਆ ਹੈ। ਇਸ ਨੂੰ ਰਿਸਕ 5 ਕਰਕੇ ਵੀ ਜਾਣਿਆ ਜਾਂਦਾ। ਇਹ ਓਪਨ ਸੋਰਸ ਟੈਕਨੋਲੋਜੀ ਆ ਜਿਹੜੀ ਕੰਪੀਟ ਕਰਦੀ ਆ ਬਹੁਤ ਸਾਰੀਆਂ ਬ੍ਰਿਟਿਸ਼ ਦੀ ਇੱਕ ਜਿਹੜੀ ਸੈਮੀ ਕੰਡਕਟਰ ਤੇ ਸੌਫਟਵੇਅਰ ਡਿਜ਼ਾਈਨ ਕੰਪਨੀ ਆ, ਆਰਮ ਹੋਲਡਿੰਗ ਆ, ਉਸ ਤੇ ਇਕੁਇਲੈਂਟ ਕਹਿੰਦੇ ਇਸ ਨੂੰ ਸਮਝਿਆ ਜਾਂਦਾ ਆ। ਰਿਸਕ ਵੀ ਇੱਕ ਕੀ ਇਨਗਰੀਡੀਅੰਟ ਮੰਨਿਆ ਜਾਂਦੀ ਆ ਸਮਾਰਟਫੋਨ ਚਿਪ ਦੀ ਜਿਹੜੀ ਆ ਟੈਕਨੋਲੋਜੀ ਦੇ ਵਜੋਂ, ਐਡਵਾਂਸ ਪ੍ਰੋਸੈਸਰਸ ਫਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ। ਦੋ ਹਾਊਸ ਦੇ ਜਿਹੜੇ ਰਿਪਬਲਿਕਨ ਲਾਅ ਮੇਕਰਸ ਆ, ਜਿਹੜੀ ਕਮੇਟੀ ਦੇ ਚੇਅਰਮੈਨ ਰਿਪਬਲਿਕਨ ਮਾਰਕੋ ਰੂਬੀਓ ਸੈਨੇਟਰ ਤੇ ਡੈਮੋਕ੍ਰੇਟ ਸੈਨੇਟਰ ਮਾਰਕ ਵਾਰਨਰ ਜਿਹੜੇ ਨੇ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਗੁਹਾਰ ਲਾਈ ਆ ਵੀ ਭਾਈ ਇਸ ਰਿਸਕ 5 ਨਾਂ ਦੀ ਜਿਹੜੀ ਚਿਪ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਹੋ ਰਿਹਾ ਜਾਣਾ ਚਾਹੀਦਾ ਆ, ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਉਹ ਬਣ ਰਿਹਾ ਹੈਗਾ ਆ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਦੁਆਰਾ ਬਹੁਤ ਵਾਰ ਚਾਈਨਾ ਦੇ ਉੱਤੇ ਖਾਸ ਕਰਕੇ ਜਿਹੜੀ ਇੰਟਲੈਕਚੁਅਲ ਪ੍ਰਾਪਰਟੀ IP ਪ੍ਰਾਪਰਟੀ ਦੇ ਨੂੰ ਜਿਹੜਾ ਚੋਰੀ ਕਰਨ ਦੇ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਆ। US ਦੇ ਲਾਅ ਮੇਕਰਸ ਕਹਿੰਦੇ ਆ ਵੀ ਜਿਹੜੀ CCP ਆ, ਚਾਈਨੀਜ਼ ਕਮਿਊਨਿਸਟ ਪਾਰਟੀ ਆ, ਉਹ ਰਿਸਕ ਵੀ ਨੂੰ ਇਸ ਟਾਈਮ ਅਬਿਊਜ਼ ਕਰ ਰਹੀ ਆ, ਤੇ ਤਾਂ ਜੋ ਜਿਹੜੀ US ਦੀ ਡੋਮੀਨੈਂਸ ਆ ਇੰਟਲੈਕਚੁਅਲ ਪ੍ਰਾਪਰਟੀ ਦੇ ਵਿੱਚ, ਉਸ ਨੂੰ ਉਹ ਗੈਟ ਅਰਾਊਂਡ ਹੋਵੇ, ਉਸ ਤੋਂ ਉੱਤੇ ਜਾਣ ਦੀ ਜਿਹੜੀ ਉਹ ਕੋਸ਼ਿਸ਼ ਕਰੇ। ਸੋ ਇੱਕ ਹੁਣ ਨਵੀਂ ਜਿਹੜੀ ਵਾਰ US ਤੇ ਚਾਈਨਾ ਦੇ ਵਿੱਚ ਟੈਕਨੋਲੋਜੀ ਦੇ ਖੇਤਰ ਨੂੰ ਲੈ ਕੇ, ਇਸ ਚਿਪ ਨੂੰ ਲੈ ਕੇ ਬਣੀ ਪਈ ਆ। ਜੀ ਅਗਲੀ ਖਬਰ ਵੱਲ ਚਲੀਏ। ਯੂਕਰੇਨ ਦੇ ਵਿੱਚ ਰਸ਼ੀਆ ਵੱਲੋਂ ਇੱਕ ਬਹੁਤ ਹੀ ਦਰਦਨਾਕ ਜਿਹੜਾ ਹਮਲਾ ਕੀਤਾ ਗਿਆ, ਜਿਹਦੇ ਨਾਲ 52 ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਯੂਕਰੇਨ ਦੇ ਲੋਕ ਇੱਕ ਕਹਿੰਦੇ ਵੀ ਪੂਰੇ ਦਾ ਪੂਰਾ ਪਿੰਡ ਹੀ ਜਿਹੜਾ ਆ ਵਾਈਪ ਆਊਟ ਹੋ ਗਿਆ ਆ। ਸੋ ਉੱਥੇ ਉਹ ਬਰੀ ਕਰ ਰਹੇ ਆ ਲੋਕਾਂ ਨੂੰ। ਤੇ 20 ਮਹੀਨਿਆਂ ਦੇ ਵਿੱਚ ਸਭ ਤੋਂ ਜਿਹੜਾ ਖਤਰਨਾਕ ਡੈਡਲੀ ਜਿਹੜਾ ਅਟੈਕ ਸੀ, ਇਹ ਰਸ਼ੀਆ ਵੱਲੋਂ ਕੀਤਾ ਗਿਆ ਹੈਗਾ। ਕਈਆਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਮੌਤ ਵੀ ਵਿੱਚ ਹੋ ਗਈ। ਕਹਿੰਦੇ ਕਾਫੀ ਦੇ ਉੱਤੇ, ਕਾਫੀ ਸ਼ਾਪ ਤੇ ਬੈਠੇ ਬੰਦੇ ਸੀਗੇ ਜੋ ਡਿਸਕਸ ਕਰ ਰਹੇ ਸੀ, ਜੋ ਉਹਨਾਂ ਦੇ
ਪਹਿਲਾਂ ਜੋ ਲੋਕ ਮਾਰੇ ਗਏ ਹੈਗੇ ਪਿੰਡ ਦੇ ਉਹਨਾਂ ਦੇ ਬਾਰੇ। ਤੇ ਜਦੋਂ ਹੀ ਇੱਕੋ ਟਾਈਮ ਦੇ ਉੱਤੇ ਆ ਕੇ ਮਿਜ਼ਾਈਲ ਨੇ ਹਿੱਟ ਕੀਤਾ ਤੇ 52 ਲੋਕਾਂ ਨੂੰ ਉੱਥੇ ਉਹਦੇ ਨਾਲ ਮਾਰੇ ਗਏ ਇਸ ਮਿਜ਼ਾਈਲ ਦੇ ਨਾਲ। ਸੋ ਸਭ ਤੋਂ ਖਤਰਨਾਕ ਜੋ ਹਮਲਾ ਆ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਵੀ ਰਸ਼ੀਆ ਵਾਲੇ ਜਾਣ ਕੇ ਜੋ ਸਿਵਿਲੀਅਨਸ ਆ ਉਹਨਾਂ ਨੂੰ ਹਿੱਟ ਕਰ ਰਹੇ ਹੈਗੇ ਆ। ਤੇ ਇੰਨਾ ਜਿਹੜਾ ਦਰਦਨਾਕ ਖਬਰ ਸੀ ਵੀ 3 ਭਰਾ ਉਹਨਾਂ ਦੀ ਮੌਤ ਹੋ ਗਈ ਇੱਕੋ ਮੌਕੇ ਤੇ। ਤਿੰਨੇ ਭਰਾ ਜਿਹੜੇ ਆ ਉਹ ਉੱਥੇ ਬੈਠੇ ਚਾਹ ਕੌਫੀ ਜਿਹੜੀ ਆ ਉਹ ਪੀ ਰਹੇ ਸੀ। ਮਾਸਕੋ ਨੇ ਡਰਾਈ ਕੀਤਾ ਵੀ ਅਸੀਂ ਸਿਵਿਲੀਅਨ ਨੂੰ ਨਹੀਂ ਹਿੱਟ ਕਰਦੇ ਹੈਗੇ। ਪਰ ਹੁਣ ਬਿਲਕੁਲ ਗੱਲ ਸਾਹਮਣੇ ਆ ਗਈ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਂਬਿੰਗ ਦੇ ਨਾਲ ਲੋਕ ਮਾਰੇ ਜਾ ਚੁੱਕੇ ਆ। ਜਿਹੜੀਆਂ ਅਪਾਰਟਮੈਂਟਸ ਨੂੰ ਹਿੱਟ ਕੀਤਾ, ਰੈਸਟੋਰੈਂਟਸ ਨੂੰ, ਪਾਵਰ ਸਟੇਸ਼ਨ ਨੂੰ, ਬ੍ਰਿਜਸ ਨੂੰ, ਗ੍ਰੇਨ ਸਿਲੋਸ ਨੂੰ। ਸੋ ਕਹਿੰਦੇ ਵੀ 18 ਲੋਕ ਇੱਕ ਸਟਰੀਟ ਦੇ ਉੱਤੇ ਜਿਹੜੇ ਮਾਰੇ ਗਏ ਜਦੋਂ ਇਹ ਕਾਫੀ ਸ਼ਾਪ ਦੇ ਉੱਤੇ ਜਿਹੜਾ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਗਿਆ। ਜੀ, ਯੂਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਆਪਣੇ ਨਿਵਾਸੀਆਂ ਨੂੰ ਅਗਾਹ ਕਰ ਰਹੀ ਆ ਵੀ ਭਾਈ ਇੱਕ ਨਵਾਂ ਤਰ੍ਹਾਂ ਦਾ ਜਿਹੜਾ ਸਕੈਮ ਉੱਥੇ ਚੱਲ ਰਿਹਾ ਆ, ਡਰੋਪਡ $20 ਬਿੱਲ, ਉਸ ਨੂੰ ਲੈ ਕੇ ਕਈ ਜਿਹੜੇ ਲਾਅ ਐਨਫੋਰਸਮੈਂਟ ਏਜੰਸੀਜ਼ ਉਹਨਾਂ ਨੂੰ ਇਹ ਰਿਪੋਰਟਸ ਆਈਆਂ ਆ ਲੋਕਾਂ ਦੇ ਦੁਆਰਾ ਵੀ ਸਾਡੇ ਜਿਹੜੇ ਕ੍ਰੈਡਿਟ ਕਾਰਡਸ ਆ ਉਹ ਚੋਰੀ ਕੀਤੇ ਜਾ ਰਹੇ ਆ ਗਰੋਸਰੀ ਸਟੋਰਸ ਤੇ ATMs ਦੇ ਉੱਤੇ। ਪੁਲਿਸ ਦੱਸਦੀ ਆ ਵੀ ਇਹ ਜਿਹੜਾ ਸਕੈਮ ਇਸ ਤਰੀਕੇ ਦੇ ਨਾਲ ਹੁੰਦਾ ਆ, ਜਿਹੜੇ ਸਸਪੈਕਟ ਆ ਉਹ ਪਹਿਲਾਂ ਲੋਕਾਂ ਦੇ ਮੋਢੇ ਥਾਣੀ ਉੱਤੋਂ ਦੀ ਵਹਿੰਦੇ ਆ ਵੀ ਡੈਬਿਟ ਕਾਰਡ ਦੀ ਉਹਨਾਂ ਦੀ ਪਰਸਨਲ ਨੰਬਰ ਕੀ ਹੈਗਾ ਆ, ਚੈੱਕ ਆਊਟ ਕੀਪੈਡ ਦੇ ਉੱਤੇ। ਤੇ ਸਸਪੈਕਟ ਬਾਅਦ ਦੇ ਵਿੱਚ ਉਸ ਪੀੜਤ ਦੇ ਕੋਲ ਜਿਸ ਦਾ ਇਹਨਾਂ ਨੇ ਡੈਬਿਟ ਕਾਰਡ ਚੋਰੀ ਕਰਨਾ ਆ ਉਹਦੇ ਕੋਲ ਜਾਂਦੇ, ਉਹ ਤੁਹਾਡਾ ਨਾ $20 ਦਾ ਬਿੱਲ ਡਿੱਗ ਗਿਆ ਤੇ ਫਿਰ ਉਸ ਦੇ ਦੌਰਾਨ ਹੀ ਉਹ ਪਾਰਕਿੰਗ ਲੋਟ ਦੇ ਵਿੱਚ ਉਸ ਨੂੰ ਘੇਰ ਲੈਂਦੇ ਆ, ਡਿਸਟਰੈਕਟ ਕਰਦੇ ਆ। ਦੂਜਾ ਜਿਹੜਾ ਸਸਪੈਕਟ ਆ ਉਹ ਇੱਕ ਜਣਾ ਡਿਸਟਰੈਕਟ ਕਰ ਰਿਹਾ ਹੁੰਦਾ, ਗੱਲਬਾਤ ਕਰਦਾ ਤੇ ਉਹਨੇ ਚਿਰ ਨੂੰ ਜਿਹੜਾ ਦੂਜਾ ਆ ਉਹ ਚੋਰੀ ਕਰਕੇ ਜਿਹੜਾ ਉਹਨਾਂ ਦਾ ਡੈਬਿਟ ਕਾਰਡ ਨੂੰ ਲੈ ਜਾਂਦਾ ਹੈਗਾ ਆ। ਸੋ ਜਿੰਨੇ ਵੀ ਸਾਡੇ ਲੋਕ ਸੁਣ ਰਹੇ, ਇਕੱਲਾ ਯੂਬਾ ਸਿਟੀ ਨਹੀਂ, ਓਬਵੀਅਸਲੀ ਜੇ ਇੱਥੇ ਹੋ ਰਿਹਾ ਤੇ ਹੋਰ ਕਈ ਸ਼ਹਿਰਾਂ ਵਿੱਚ ਵੀ ਇਦਾਂ ਦੇ ਸਕੈਮ ਚੱਲ ਰਹੇ ਹੋਣਗੇ। ਕੋਈ ਵੀ ਤੁਹਾਡਾ ਜੇ $20 ਬਿੱਲ ਤੁਹਾਡੇ ਕੋਲ ਸੀਗਾ ਹੀ ਨਹੀਂ, ਕੈਸ਼ ਤਾਂ ਡਿੱਗਣਾ ਨਹੀਂ ਪਹਿਲੀ ਗੱਲ। ਤੇ ਜਦੋਂ ਵੀ ਤੁਸੀਂ ਡੈਬਿਟ ਕਾਰਡ ਦੀ ਇਨਫੋਰਮੇਸ਼ਨ ਕਿਤੇ ਵੀ ਭਰਦੇ ਆ, ਕੀਪੈਡ ਨੂੰ ਚਾਹੇ ਹੱਥ ਦੇ ਨਾਲ ਉਹ ਲਗਾ ਲਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਹੁੰਦਾ ਆ ਉਹ ਕਿਸੇ ਨੂੰ ਜਿਹੜਾ ਉਹ ਨਾ ਪਤਾ ਲੱਗ ਸਕੇ। ਅੱਜ ਕੱਲ੍ਹ ਆਇਡੈਂਟੀਟੀ ਇੱਦਾਂ ਚੋਰੀ ਕਰਕੇ, ਇੱਦਾਂ ਤੁਹਾਡੀ ਇਨਫੋਰਮੇਸ਼ਨ ਚੋਰੀ ਕਰਕੇ ਬਹੁਤ ਸਾਰੀਆਂ ਚੀਜ਼ਾਂ ਆਨਲਾਈਨ ਖਰੀਦ ਲੈਂਦੇ ਆ। ਫਿਰ ਜਦੋਂ ਬਿੱਲ ਆਉਂਦਾ ਫਿਰ ਪਤਾ ਲੱਗਦਾ ਵੀ ਆਹ ਘਪਲਾ ਜਿਹੜਾ ਉਹ ਕੀ ਹੋ ਗਿਆ ਹੈਗਾ। ਜੀ, ਅਗਲੀ ਖਬਰ ਵੱਲ ਚਲੀਏ ਜੋ ਲਾਈਵ ਓਕ ਤੋਂ ਆ ਰਹੀ ਹੈ। ਲਾਈਵ ਓਕ ਦੇ ਵਿੱਚ ਇੱਕ ਐਲੀਮੈਂਟਰੀ ਸਕੂਲ ਦੀ ਟੀਚਰ ਕਹਿੰਦੇ ਵੀ ਪੂਰੀ ਸ਼ਰਾਬੀ ਦੀ ਹਾਲਤ 'ਚ ਕਾਰ ਚਲਾ ਕੇ ਗਈ ਸਕੂਲ ਨੂੰ ਤੇ ਸਕੂਲ ਦੇ ਵਿੱਚ ਉਹ ਟੀਚ ਵੀ ਕਰ ਰਹੀ ਸੀ। ਸਟਰ ਕਾਉਂਟੀ ਸ਼ੈਰਿਫ ਦੇ ਆਫਿਸ ਨੇ ਇਹ ਦੱਸਿਆ ਕਿ ਸੋਮਵਾਰ ਸਵੇਰੇ ਉਹਨਾਂ ਨੂੰ ਰਿਪੋਰਟ ਮਿਲੀ ਕਿ ਨਿਊਸਟਰੋ ਐਲੀਮੈਂਟਰੀ ਸਕੂਲ ਜੋ ਲਾਈਵ ਓਕ ਦੇ ਵਿੱਚ ਹੈਗਾ ਆ, ਉੱਥੇ ਦੀ ਇੱਕ ਟੀਚਰ ਅੰਡਰ ਦਾ ਇਨਫਲੂਐਂਸ ਲੱਗ ਰਹੀ ਹੈਗੀ ਆ। ਜਦੋਂ ਡਿਪਟੀਜ਼ ਉੱਥੇ ਪਹੁੰਚੇ ਤੇ ਉਹਨਾਂ ਨੇ 57 ਸਾਲਾਂ ਦੀ ਟੀਚਰ ਵੈਂਡੀ ਮਨਸਨ ਜੋ ਟੀਚ ਕਰ ਰਹੀ ਸੀ ਸੈਕੰਡ ਗ੍ਰੇਡ ਦੇ ਬੱਚਿਆਂ ਨੂੰ, ਉਹਨੂੰ ਜਾ ਕੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਜਿਹੜੇ ਉਹਦੇ ਸਾਈਨ ਤਾਂ ਸਿੰਪਟਮ ਸੀਗੇ ਉਹ ਇਦਾਂ ਹੀ ਲੱਗਦਾ ਸੀ ਵੀ ਉਹ ਅੰਡਰ ਦਾ ਇਨਫਲੂਐਂਸ ਹੈਗੇ ਆ। ਤੇ ਜਦੋਂ ਉਸਨੂੰ ਉਹਦਾ ਜਿਹੜਾ ਸੋਬਰਿਟੀ ਟੈਸਟ ਕੀਤਾ ਗਿਆ ਤੇ ਉਹ ਜੋ DUI ਮਿਲਦੀ ਆ ਉਸ ਲੈਵਲ ਤੋਂ ਉੱਤੇ ਸੀਗਾ। ਤੇ ਮਾਨਸੂਨ ਨੂੰ ਸਸਪੀਸ਼ਨ ਆਫ DUI ਦੇ ਨਾਲ ਚਾਰਜ ਕੀਤਾ ਗਿਆ ਹੈਗਾ। ਡਰੰਕ ਡਰਾਈਵਿੰਗ ਵਿਦ ਬਲੱਡ ਅਲਕੋਹਲ ਕੰਸਨਟ੍ਰੇਸ਼ਨ ਆਫ 0.08% ਜਾਂ ਇਸ ਤੋਂ ਵੱਧ, ਤੇ ਚਾਈਲਡ ਅਬਿਊਜ਼ ਵਿਦ ਦ ਪੋਸੀਬਿਲਿਟੀ ਆਫ ਗ੍ਰੇਟ ਬੋਡਲੀ ਇੰਜਰੀ। ਤੇ ਇਹਦੇ ਸੰਬੰਧ ਦੇ ਵਿੱਚ ਜੋ ਸੁਪਰਡੈਂਟ ਆ ਡਾਕਟਰ ਬਲਜਿੰਦਰ ਢਿੱਲੋਂ ਉੱਥੇ ਕਹਿੰਦੇ ਵੀ ਅਸੀਂ ਬਾਹਲੀ ਇਨਫੋਰਮੇਸ਼ਨ ਪਰਸਨਲ ਮੈਟਰ ਦੇ ਵਿੱਚ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਉਹ ਲਾਅ ਇਨਫੋਰਸਮੈਂਟ ਵੱਲੋਂ ਚੱਲ ਰਹੀ ਹੈਗੀ ਆ। ਪਰ ਜੋ ਪੇਰੈਂਟਸ ਆ ਉਹ ਬੜੇ ਅਪਸੈਟ ਹੈਗੇ ਆ ਵੀ ਜਿਹੜਾ ਬਾਕੀ ਦਾ ਸਕੂਲ ਦਾ ਸਟਾਫ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਹੜੀ ਉਹਨਾਂ ਦੀ ਟੀਚਰ ਇਦਾਂ ਦੀ ਆ। ਇੱਕ ਜੋ ਟੀਚਰ ਆ ਉਹ ਕਹਿ ਰਿਹਾ ਵੀ ਪ੍ਰਿੰਸੀਪਲ ਨੇ ਮੈਨੂੰ ਦੱਸਿਆ ਸੀ 5 ਸਾਲਾਂ ਤੋਂ ਇਹ ਟੀਚਰ ਜੋ ਆ ਇਹ ਸੋਬਰ ਹੈਗੀ ਆ, ਨਹੀਂ ਪੀ ਰਹੀ ਹੈਗੀ। ਪਰ ਹੁਣ ਦੇਖੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ, ਪੀ ਕੇ ਡਰਾਈਵ ਕਰਕੇ ਗਈ, ਉਹ ਤੋਂ ਬਾਅਦ ਸਕੂਲ ਦੇ ਵਿੱਚ ਟੀਚ ਵੀ ਕਰ ਰਹੀ ਸੀ। ਤੇ ਬਹੁਤ ਨਿਆਣਿਆਂ ਤੇ ਸਾਰੇ ਕੀ ਲੋਕ ਪ੍ਰਭਾਵ ਜਿਹੜੇ ਪੈਂਦਾ ਪੇਰੈਂਟਸ ਆ ਹੋਊਗਾ। ਉਹ ਕਹਿੰਦੇ ਵੀ ਠੀਕ ਆ ਵੀਕਐਂਡ ਸੀ, ਵੀਕਐਂਡ ਬਹੁਤ ਵਾਰੀ ਲੋਕ ਪੀ ਲੈਂਦੇ ਆ ਪਰ ਐਜ਼ ਏ ਟੀਚਰ
ਘੱਟੋ ਘੱਟ ਉਹਨਾਂ ਨੂੰ ਸੋਮਵਾਰ ਨੂੰ ਜੇ ਜਾਂ ਵੀਕਐਂਡ ਦੀ ਜ਼ਿਆਦਾ ਪੀਤੀ ਹੋ ਸੀ ਤਾਂ ਨਹੀਂ ਆਉਣਾ ਚਾਹੀਦਾ ਸੀ ਸਕੂਲੇ। ਸੋ ਲਾਈਵ ਓਕ ਦੱਸਦੀ ਜਾਈਏ ਸਟਰ ਕਾਉਂਟੀ ਦੇ ਵਿੱਚ 50 ਕੁ ਮੀਲ ਨਾਰਥ ਆਫ ਸੈਕਰਾਮੈਂਟੋ ਆ ਤੇ ਜੁਬਾ ਸਿਟੀ ਦੇ ਬਿਲਕੁਲ ਲਾਗੇ ਆ ਤੇ ਕਾਫੀ ਵੱਡੀ ਗਿਣਤੀ 'ਚ ਪੰਜਾਬੀ ਕਮਿਊਨਿਟੀ ਲਾਈਵ ਓਕ ਦੇ ਵਿੱਚ ਰਹਿੰਦੀ ਆ। ਹਾਂਜੀ, ਸੁਪਰੀਡੈਂਡੈਂਟ ਦੇ ਨਾਂ ਤੋਂ ਪਤਾ ਲੱਗਦਾ ਹੀ ਆ ਵੀ ਆਪਣੇ ਪੰਜਾਬੀ ਉੱਥੇ ਹੈਗੇ ਨੇ। ਸੋ ਇਹ ਬਹੁਤ ਕੁਛ ਜਿਹੜਾ ਇਦਾਂ ਜਿਹੜਾ ਚੱਲ ਰਿਹਾ, ਨਿਆਣਿਆਂ ਤੇ ਕੀ ਪ੍ਰਭਾਵ ਪਊਗਾ, ਕੀ ਨਿਆਣਿਆਂ ਨੂੰ ਪੜ੍ਹਾਓਗੇ, ਕੀ ਕੁਛ ਪੁੱਠਾ ਸਿੱਧਾ ਜਿਹੜਾ ਉੱਥੇ ਹੋਊਗਾ। ਸੋ ਉਹ ਰੌਲਾ ਰੱਪਾ ਜਿਹੜਾ ਉਹ ਜ਼ਰੂਰ ਪੈ ਰਿਹਾ ਸੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਚੀਕੋ ਦੇ ਸਕੂਲ ਤੋਂ ਇਹ ਵੀ ਖਬਰ ਹੈਗੀ ਆ, ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਨਾਰਥ ਕੈਲੀਫੋਰਨੀਆ ਦੇ ਸਕੂਲ ਕੈਂਪਸ ਦੇ ਵਿੱਚ। ਕਹਿੰਦੇ ਵੀ ਉਹਨੇ ਵੀ ਇੱਕ ਟੀਚਰ ਨੂੰ ਕਨਫਰੰਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਚੀਕੋ ਜੂਨੀਅਰ ਹਾਈ ਸਕੂਲ ਦੇ ਵਿੱਚ ਤਕਰੀਬਨ ਦੁਪਹਿਰੇ 1 ਵਜੇ ਵਾਰਦਾਤ ਵਾਪਰੀ, ਜਿਸ ਦੇ ਵਿੱਚ ਕਹਿੰਦੇ ਵੀ ਸੈਮੀ ਅਰਲ ਐਂਡਰਸਨ ਜੂਨੀਅਰ ਉਹ ਇੱਕ ਕਹਿ ਲਓ ਵੀ ਨਾਰਾਜ਼ ਹੋਇਆ ਕੋਈ ਪੇਰੈਂਟ ਸੀਗਾ, ਜੋ ਉੱਥੇ ਸਕੂਲ ਦੇ ਵਿੱਚ ਉਸ ਟੀਚਰ ਦੇ ਦੁਆਲੇ ਹੋ ਗਿਆ। ਕਿਉਂ ਉਹਨੇ ਕੀਤਾ ਹੈ, ਉਸ ਦੀ ਜਿਹੜੀ ਇਨਵੈਸਟੀਗੇਸ਼ਨ ਇਸ ਟਾਈਮ ਚੱਲ ਰਹੀ ਆ। ਜਿੱਦਾਂ ਹੀ ਪੁਲਿਸ ਆਈ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਬਾਅਦ ਚ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਇੱਕ ਹੋਰ ਸਕੂਲ ਦਾ ਜੋ ਟੀਚਰ ਆ ਬੇਕਰਸਫੀਲਡ ਦੇ ਵਿੱਚ, ਉਹਦੀ ਖਬਰ ਆ ਰਹੀ ਆ ਵੀ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਇਨਵੈਸਟੀਗੇਟ ਕਰ ਰਹੀ ਆ ਹਾਈ ਸਕੂਲ ਦੇ ਟੀਚਰ ਨੂੰ, ਜਿਸ ਨੂੰ ਅਕਿਊਜ਼ ਕੀਤਾ ਗਿਆ ਵੀ ਉਹ ਲਿਊਡ ਐਕਟ ਕਰ ਰਿਹਾ ਸੀ ਜਦੋਂ ਉੱਥੇ ਬੱਚੇ ਸਕੂਲ ਦੇ ਵਿੱਚ ਸੀਗੇ। ਕਰਨ ਸਕੂਲ ਹਾਈ ਸਕੂਲ ਡਿਸਟ੍ਰਿਕਟ ਨੇ ਇਹ ਦੱਸਿਆ ਵੀ ਐਲੀਗੇਸ਼ਨਸ ਲੱਗੀਆਂ ਟੀਚਰ ਦੇ ਉੱਤੇ, ਜੋ ਕਿ ਇੰਡੀਪੈਂਡੈਂਸ ਹਾਈ ਸਕੂਲ ਦੇ ਵਿੱਚ ਟੀਚ ਕਰਦਾ ਹੈਗਾ। ਤੇ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਰਿਪੋਰਟਸ ਵੱਲ ਦੇਖ ਰਹੀ ਆ ਤੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਵੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਉਹ ਪੜ੍ਹਾ ਰਹੀ ਸੀ ਉਸ ਟਾਈਮ ਦੇ ਉੱਤੇ ਜੋ ਮਟੀਰੀਅਲ ਇਦਾਂ ਦਾ ਉਹ ਵਾਚ ਕਰ ਰਹੀ ਸੀ। ਆਫੀਸਰਸ ਨੇ ਇੰਡੀਪੈਂਡੈਂਸ ਹਾਈ ਸਕੂਲ ਦੇ ਵਿੱਚ 1 ਅਕਤੂਬਰ 5 ਨੂੰ 2 ਵਜੇ ਦੇ ਕਰੀਬ ਜਿਹੜਾ ਆ ਟੀਚਰ ਆ ਉਸ ਨੂੰ ਉੱਥੋਂ ਅਰੈਸਟ ਕਰ ਲਿਆ। ਉਹਨੇ ਉੱਥੋਂ ਫੜਿਆ ਪਰ ਉਸ ਨੂੰ ਅਰੈਸਟ ਨਹੀਂ ਕੀਤਾ, ਪਰ ਉਹਦੀ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੇ ਆ। ਐਡਮਿਨਿਸਟ੍ਰੇਸ਼ਨ ਜੋ ਇੰਡੀਪੈਂਡੈਂਸ ਹਾਈ ਸਕੂਲ ਦੇ ਨਾਲ ਹੈਗਾ, ਉਹਨਾਂ ਨੇ ਕਿਹਾ ਵੀ ਅਸੀਂ ਇਸ ਇਨਸੀਡੈਂਟ ਤੋਂ ਅਵੇਅਰ ਨਹੀਂ ਹੈਗੇ। ਜ਼ਿਆਦਾ ਕਮਾਈ ਕਰਨ ਵਾਲੇ EMPLOYEES ਦੇ ਉੱਤੇ ਇੱਕ ਨਵਾਂ ਪੇਰੋਲ ਟੈਕਸ ਵਧਣ ਜਾ ਰਿਹਾ ਆ, ਜਿਹੜਾ ਕਹਿੰਦੇ ਵੀ ਕਈਆਂ ਨੂੰ ਪਤਾ ਹੀ ਨਹੀਂ ਆ। 1 ਜਨਵਰੀ ਤੋਂ ਇਹ ਕੈਲੀਫੋਰਨੀਆ ਦੇ ਵਿੱਚ ਹਾਈ ਅਰਨਿੰਗ EMPLOYEES ਦੇ ਉੱਤੇ ਇਹ ਪੇਰੋਲ ਟੈਕਸ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਆ। ਇਸ ਟੈਕਸ ਹਾਈਕ ਦੇ ਨਾਲ ਜਿਹੜੇ ਬੈਨੀਫਿਟਸ ਆਉਂਦੇ ਆ, ਕੈਲੀਫੋਰਨੀਆ ਸਟੇਟ ਡਿਸੇਬਿਲਿਟੀ ਇੰਸ਼ੋਰੈਂਸ ਤੇ ਪੇਡ ਫੈਮਿਲੀ ਲੀਵ ਪ੍ਰੋਗਰਾਮਸ ਦੇ ਵਿੱਚ ਉਸ ਦੇ ਵਿੱਚ ਇਜ਼ਾਫਾ ਹੋਊਗਾ। ਇਸ ਮੌਕੇ ਜਿਹੜੀ ਵੇਜ ਰਿਪਲੇਸਮੈਂਟ ਰੇਟ ਆ, ਕਹਿੰਦੇ ਵੀ ਉਹ ਵੀਕਲੀ ਪੇ ਪਾਰਟਿਸਿਪੇਟਿੰਗ ਜਿਹੜੇ ਵਰਕਰਸ ਦੇ ਆ ਉਸ ਦੇ ਹਿਸਾਬ ਨਾਲ ਬੈਨੀਫਿਟਸ ਦੇ ਨਾਲ ਜਾਂਦੀ ਆ। ਉਸ ਨੂੰ 70% ਤੋਂ ਵਧਾ ਕੇ 90% ਇਨਕਮ ਦੇ ਹਿਸਾਬ ਦੇ ਨਾਲ ਕੀਤਾ ਜਾ ਰਿਹਾ ਆ। ਤੇ ਇਹ ਪਹਿਲਾਂ ਜੇ ਦੇਖਿਆ ਜਾਵੇ 60 ਤੋਂ ਜਿਹੜਾ ਉਹ 70% ਕੀਤਾ ਗਿਆ ਸੀ। ਇਹ ਜਿਹੜੇ 2 ਪ੍ਰੋਗਰਾਮ ਆ ਇਹ ਪਾਰਟਿਸਿਪੇਟਿੰਗ EMPLOYEES ਦੇ ਹੀ ਕੰਟਰੀਬਿਊਸ਼ਨਸ ਦੇ ਨਾਲ ਚੱਲਦੇ ਆ। ਕੈਲੀਫੋਰਨੀਆ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਹਿਸਾਬ ਦੇ ਨਾਲ ਜਿਹੜੇ ਬਹੁਤੇ ਪ੍ਰਾਈਵੇਟ ਸੈਕਟਰ EMPLOYEES ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਇਹ ਟੈਕਸ ਲੱਗਦਾ ਆ। ਜਿਹੜਾ CASDI ਜੇ ਤੁਸੀਂ ਆਪਣੇ ਪੇਰੋਲ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਉਸ ਦੇ ਵਿੱਚ ਨਜ਼ਰ ਆਊਗਾ ਵੀ ਤੁਹਾਡੇ ਪੇ ਚੈਕਸ ਦੇ ਵਿੱਚ ਇਸ ਨੂੰ ਵਿਦਹੈਲਡ ਕੀਤਾ ਜਾਂਦਾ ਹੈਗਾ ਆ। 2023 ਦੇ ਵਿੱਚ ਜਿਹੜੀ ਟੈਕਸ ਸਲੈਸ਼ ਕੰਟਰੀਬਿਊਸ਼ਨ ਰੇਟ ਆ ਉਹ 0.9% ਦੇ ਉੱਤੇ ਪੇ ਦੇ ਉੱਤੇ ਜਿਹੜੀ ਉਹ ਹੋ ਜਾਊਗੀ, ਜੇ 1,53,164 ਜਿਹੜੀ ਤੁਹਾਡੀ ਐਨੂਅਲ ਵੇਜਿਸ ਬਣਦੀ ਆ। ਸੋ ਇਹ ਇਸ ਤੋਂ ਉੱਤੇ ਜਿਹੜੀ ਪੇ ਵਾਲੇ ਹੁੰਦੀ ਆ, ਉਹਨਾਂ ਨੂੰ ਕਿਤੇ ਨਾ ਕਿਤੇ ਇਸ ਵਿੱਚ ਐਗਜ਼ੈਂਪਸ਼ਨ ਵੀ ਮਿਲਦੀ ਆ। ਸੋ ਅਗਲੇ ਸਾਲ ਤੋਂ ਇਹ ਰੇਟ ਵਧਾ ਕੇ 1.1% ਹੋਊਗਾ। ਕਈ ਜਿਹੜੇ ਸਮਾਲ ਟੈਕਸ ਇਨਕਰੀਜ਼ ਹੋਊਗਾ ਬਹੁਤੇ EMPLOYEES ਦੇ ਲਈ, ਪਰ ਜਿਨ੍ਹਾਂ ਦਾ $85,000 ਈਅਰਲੀ ਆ ਉਹਨਾਂ ਨੂੰ $170 ਐਕਸਟਰਾ ਸ਼ੈਲ ਆਊਟ ਕਰਨੇ ਪੈਣਗੇ। 2 ਲੱਖ ਦੀ ਕਮਾਈ ਕਰਨ ਵਾਲੇ ਨੂੰ $822 ਐਕਸਟਰਾ ਜਿਹੜੇ ਆ ਇਸ ਟੈਕਸ ਦੇ ਵਿੱਚ ਦੇਣੇ ਪੈਣਗੇ। ਵੈਬ ਆਫ ਮਿਸਟਰੀ ਕਹਿੰਦੇ ਐਕਸਪਲੇਨ ਕੀਤੀ ਗਈ ਆ। ਬੇ ਏਰੀਏ ਦੇ ਵਿੱਚ ਬਹੁਤ ਸਾਰੇ ਸਪਾਈਡਰ ਵੈਬਸ ਲੋਕਾਂ ਨੇ ਦੇਖੇ ਆ ਘਰਾਂ ਦੇ ਵਿੱਚ, ਰੂਫ ਦੇ ਉੱਤੇ ਜਾਂ ਟਰੀਜ਼ ਦੇ ਉੱਤੇ। ਇਹਦੇ ਸੰਬੰਧ ਦੇ ਵਿੱਚ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਫਰੈਡਰਿਕ ਲਾਰਾਵੀ ਨੇ ਇਹ ਕਿਹਾ ਆ ਵੀ ਜੋ ਬੇਬੀ ਸਪਾਈਡਰਸ ਹੁੰਦੇ ਆ ਉਹ ਬਲੂਨਿੰਗ ਕਰਦੇ ਹੈਗੇ ਆ ਅੱਜ ਕੱਲ੍ਹ,
ਤੇ ਉਹ ਤੋਂ ਬਾਅਦ ਕਹਿੰਦੇ ਵੀ ਉਹ ਫੈਲ ਜਾਂਦੇ ਹੈਗੇ ਆ ਵੱਖ-ਵੱਖ ਜਗ੍ਹਾ ਦੇ ਉੱਤੇ, ਤੇ ਉੱਥੇ ਜਾ ਕੇ ਬੇਬੀ ਸਪਾਈਡਰਸ ਆ ਉਹ ਆਪਣੇ ਵੈਬ ਜਿਹੜੇ ਬਣਾ ਰਹੇ ਹੈਗੇ ਆ, ਆਪਣੇ ਜਾਲੇ ਉਹ ਬਣਾ ਰਹੇ ਆ। ਕਹਿੰਦੇ ਵੀ ਹੰਡਰਡਸ ਐਂਡ ਥਾਊਜ਼ੈਂਡਸ ਆਫ ਸਿਬਲਿੰਗਸ ਇਸ ਟਾਈਮ ਜਿਹੜੇ ਆ ਸਪਾਈਡਰਸ ਦੇ ਫੈਲੇ ਹੋਏ ਆ ਬੇ ਏਰੀਏ ਦੇ ਵਿੱਚ, ਕਿਉਂਕਿ ਉਹ ਆਪਣਾ ਫੂਡ ਲੱਭ ਰਹੇ ਆ ਤੇ ਉਹੀ ਜਿਹੜੇ ਆ ਵੈਬ ਆ ਉਹ ਬਣਾ ਰਹੇ ਆ। ਕਹਿੰਦੇ ਜਿਹੜੇ ਸਪਾਈਡਰਸ ਆ ਇਹ ਮੀਲਾਂ ਬੱਧੀ ਟਰੈਵਲ ਕਰ ਸਕਦੇ ਹੈਗੇ ਆ, ਤੇ ਲੈਰਾ ਵੀ ਜੋ ਪ੍ਰੋਫੈਸਰ ਆ ਉਹਨਾਂ ਨੇ ਇਹ ਕਿਹਾ ਆ ਵੀ ਇਹ ਪਹਿਲੀ ਵਾਰੀ ਇਸ ਵਾਰੀ ਲੋਕਾਂ ਨੇ ਦੇਖਿਆ ਵੀ ਬਹੁਤ ਜ਼ਿਆਦਾ ਜਿਹੜੇ ਜਾਲੇ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਲੱਗੇ ਹੋਏ। ਸਾਬਕਾ ਸੈਕਰਾਮੈਂਟੋ ਕਾਉਂਟੀ ਦਾ ਮਿਡਲ ਸਕੂਲ ਦਾ ਟੀਚਰ ਆ, ਟੀਚਰਸ ਦੀਆਂ ਬਹੁਤ ਖਬਰਾਂ ਆ ਰਹੀਆਂ ਆ, ਉਸ ਨੂੰ 5 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਆ, ਕਿਉਂਕਿ ਉਸ ਉੱਤੇ ਦੋਸ਼ ਸੀਗੇ ਚਾਈਲਡ ਦੇ ਨਾਲ ਸੈਕਸ਼ੂਅਲ ਅਸੌਲਟ ਦੇ। ਗਲੈਨ ਐਲਹੈਂਦਰੀਨੋ ਉਸ ਨੇ ਬੱਚਿਆਂ ਨੂੰ ਆਪਣੇ ਘਰੇ ਬੁਲਾਇਆ, ਇਨਵਾਈਟ ਕੀਤਾ, ਫਿਰ ਉੱਥੇ ਉਹਨਾਂ ਨੂੰ ਸ਼ਰਾਬ ਤੇ ਮਰਵਾਨਾ ਦਿੱਤੀ। ਅਧਿਕਾਰੀ ਜਿਹੜੇ ਆ ਇਹ ਦੱਸ ਰਹੇ ਹੈਗੇ ਆ। ਇਸ ਨੂੰ ਹੁਣ ਚਾਈਲਡ ਸੈਕਸ਼ੂਅਲ ਅਸੌਲਟ ਦੇ ਵਿੱਚ ਕਨਵਿਕਟ ਕੀਤਾ ਗਿਆ ਆ। ਇਸ ਨੇ ਗਿਲਟੀ ਜਿਹੜੀ ਆ ਉਹ ਪਲੀ ਕੀਤੀ ਸੀ ਵੀ ਇਹਨੇ ਵੀ ਜਿਹੜੇ ਲਿਊਡ ਐਕਟਸ ਆ ਬੱਚਿਆਂ ਦੇ ਉੱਤੇ ਕੀਤੇ ਆ। ਇਹ ਇੱਕ ਜਿਹੜਾ ਕਾਊਂਟ ਆ ਮਾਈਨਰ ਦੇ ਨਾਲ ਲਿਊਡ ਬਿਹੇਵੀਅਰ ਦੇ ਨਾਲ ਅੰਗੇਜ ਕਰਨ ਦੇ ਪਰਪਸਿਸ ਦੇ ਲਈ ਵੀ ਇਸ ਨੇ ਆਪਣੀ ਜਿਹੜੀ ਗਲਤੀ ਆ ਉਸ ਨੂੰ ਮੰਨਿਆ ਹੈ। ਆਰਡਨ ਮਿਡਲ ਸਕੂਲ ਦਾ ਇਹ ਟੀਚਰ ਸੀ ਤੇ ਇਸ ਨੂੰ ਜੁਲਾਈ 2022 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਡੀਏ ਆਫਿਸ ਜਿਹੜਾ ਉਹ ਦੱਸਦਾ ਆ ਇਹ ਅਕਸਰ ਹੀ ਨਿਆਣਿਆਂ ਨੂੰ ਆਪਣੇ ਸਕੂਲ ਦੇ ਵਿੱਚ ਘਰੇ ਜਿਹੜਾ ਆ ਉਹ ਬੁਲਾਉਂਦਾ ਸੀ, ਜਿੱਥੇ ਉਹਨੂੰ ਸ਼ਰਾਬ ਤੇ ਮਰਵਾਨਾ ਦਾ ਨਸ਼ਾ ਵੀ ਕਰਾਉਂਦਾ ਸੀ। ਇੱਥੋਂ ਤੱਕ ਦੱਸਿਆ ਗਿਆ ਵੀ ਇਹ ਤਾਂ ਇੰਨਾ ਹੁਣ ਟੀਚਰ ਵੀ ਇਹਨੂੰ ਕਵੇ ਕਿ ਬੰਦਾ ਨਾ ਕਵੇ ਵੀ ਸਟੂਡੈਂਟਸ ਨੂੰ ਉੱਥੇ ਘਰੇ ਹੀ ਸੰਬੰਧ ਬਣਾਉਣ ਦੇ ਨਾਲ ਇੱਕ ਦੂਜਿਆਂ ਦੇ ਨਾਲ ਬਣਾਉਣ ਦੀ ਵੀ ਜਿਹੜੀ ਉਹ ਖੁੱਲ੍ਹ ਦਿੰਦਾ ਸੀ ਵਿਦਆਊਟ ਉਹਨਾਂ ਦੇ ਪੇਰੈਂਟਸ ਨੂੰ ਦੱਸੇ ਹੋਏ। ਸੋ ਕਾਫੀ ਜਿਹੜੀਆਂ ਆ ਇਸਨੇ ਘਿਨਾਉਣੀ ਹਰਕਤਾਂ ਜਿਹੜੀਆਂ ਉਹ ਕੀਤੀਆਂ ਆ, ਤੇ ਹੁਣ ਇਸ ਨੂੰ ਲਾਈਫ ਟਾਈਮ ਰਜਿਸਟਰਡ ਸੈਕਸ ਅਫੈਂਡਰ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਹਰ ਥਾਂ ਦੇ ਉੱਤੇ ਜਿੱਥੇ ਵੀ ਜਾਊਗਾ ਉਹ ਲਿਖਣਾ ਪਊਗਾ। 8ਵੀਂ ਗ੍ਰੇਡ ਦੇ ਜਿਹੜੇ ਲੀਡਰਸ਼ਿਪ ਤੇ ਗਵਰਨਮੈਂਟ ਕਲਾਸ ਨੂੰ ਇਹ ਪੜ੍ਹਾਉਂਦਾ ਹੁੰਦਾ ਸੀ। ਜੀ, ਕ੍ਰਾਈਮ ਸਟਾਪਰਸ ਵੱਲੋਂ ਇੱਕ ਫ੍ਰਿਜਨੋ ਏਰੀਏ ਤੋਂ ਖਬਰ ਆ ਰਹੀ ਹੈ ਵੀ ਗਗਨਦੀਪ ਸਿੰਘ ਸਿੱਧੂ ਜੋ ਫੈਲਨੀ ਵਾਰੰਟ ਉਹਦੇ ਜਾਰੀ ਕੀਤੇ ਗਏ ਆ ਕਾਰਾਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ, ਉਹਦੀ ਜਿਹੜੀ ਫੋਟੋ ਆ ਉਹ ਵੈਲੀ ਕ੍ਰਾਈਮ ਸਟਾਪਰਸ ਵੱਲੋਂ ਜਾਰੀ ਕੀਤੀ ਗਈ ਹੈਗੀ ਆ। 33 ਸਾਲਾਂ ਦਾ ਗਗਨਦੀਪ ਸਿੰਘ 6 ਫੁੱਟ ਤੇ 1 ਇੰਚ ਲੰਮਾ ਆ ਤੇ 180 ਪਾਉਂਡ ਉਹਦਾ ਭਾਰ ਆ, ਤੇ ਕਾਲੇ ਉਹਦੇ ਵਾਲ ਤੇ ਬਰਾਊਨ ਉਹਦੀਆਂ ਜਿਹੜੀਆਂ ਆ ਅੱਖਾਂ ਹੈਗੀਆਂ। ਸੋ ਉਹਦੇ ਸੰਬੰਧ ਦੇ ਵਿੱਚ ਵੈਲੀ ਕ੍ਰਾਈਮ ਸਟਾਪਰਸ ਨੇ ਆਪਣਾ ਨੰਬਰ ਦਿੱਤਾ ਹੈਗਾ 559498 ਸਟਾਪ। ਸੋ ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ ਤੇ ਉਹ ਜ਼ਰੂਰ ਇਹਨਾਂ ਨੂੰ ਇਨਫੋਰਮੇਸ਼ਨ ਦੇ ਸਕਦਾ ਹੈ। ਜੀ ਬਿਲਕੁਲ। ਸੋ ਪਤਾ ਨਹੀਂ, ਦੇਖੋ ਹਰਜੋਤ ਸਿੰਘ ਜੀ ਕਿੱਦਾਂ ਕਿੱਦਾਂ ਦੇ ਲੋਕ ਜਿਹੜੇ ਆ ਦੁਨੀਆ ਦੇ ਵਿੱਚ ਵਿਚਰ ਰਹੇ ਆ। ਕਹਿੰਦੇ ਵੀ ਇਸ ਟਾਈਮ ਲੁਕਿਆ ਹੋਇਆ ਆ, ਜੇ ਕਿਸੇ ਨੂੰ ਪਤਾ ਲੱਗਦਾ ਹੈ 33 ਸਾਲਾਂ ਦੇ ਇਸ ਬੰਦੇ ਦੇ ਬਾਰੇ, ਇਹਦੀ ਕਟਿੰਗ ਆ ਤੇ ਇਸ ਦੇ ਫੈਲਨੀ ਵਾਰੰਟ ਜਿਹੜੇ ਆ ਉਹ ਵੀ ਇਸ ਦੇ ਉਲਟ ਜਿਹੜੇ ਉਹ ਜਾਰੀ ਕੀਤੇ ਹੋਏ ਨੇ। ਤੇ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਆ, ਵੀਕਐਂਡ ਤੋਂ ਪਹਿਲਾਂ ਮਾਰਕੀਟ ਅੱਜ ਕਿਸ ਪਾਸੇ ਨੂੰ ਜਿਹੜੀ ਉਹ ਰਹੀ ਉਸ ਦੇ ਉੱਤੇ ਚਰਚਾ ਕਰਦੇ ਹਾਂ। ਜੌਬ ਰਿਪੋਰਟਸ ਜਿੱਦਾਂ ਆਪਾਂ ਸਵੇਰੇ ਡਿਸਕਸ ਕੀਤੀ ਸੀ ਉਹ ਵਧੀਆ ਰਹੀ ਆ, ਕਿਆਸ ਰਹੀਆਂ ਤੋਂ ਉਲਟ ਜਾਂ ਵੱਧ ਕਹਿ ਸਕਦੇ ਹਾਂ ਵੀ ਜੌਬਸ ਜਿਹੜੀਆਂ ਉਹ ਐਡ ਹੋਈਆਂ ਨੇ। ਡਾਓ ਜੋਨਸ ਦੇ ਵਿੱਚ ਇਸ ਦਾ ਅਸਰ ਦਿਖਿਆ, 288 ਪੁਆਇੰਟ ਵੱਧ ਕੇ 33,408 ਤੇ ਬੰਦ ਹੋਇਆ। S&P 50 ਪੁਆਇੰਟ ਵੱਧ ਕੇ 4309, ਨੈਸਡੈਕ 200 ਤੇ 12 ਪੁਆਇੰਟ ਵੱਧ ਕੇ 13,431 ਤੇ। ਸੋਨੇ ਦਾ ਭਾਅ $1847 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.8% ਦੇ ਉੱਤੇ, ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 27,938 ਤੇ ਇਥੀਰੀਅਮ $1646 ਦੇ ਬਰਾਬਰ ਚੱਲ ਰਿਹਾ ਆ। ਇੱਕ $1 ਦੇ ਬਰਾਬਰ ਇੰਡੀਆ ਦੇ 83 ਰੁਪਏ 14 ਪੈਸੇ ਰਹੇ ਆ, ਤੇ ਇੱਕ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ 68 ਪੈਸੇ, ਤੇ ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।